ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਸੁਪਰੀਮੋ ਸਾਹਿਬ ਦੀ ਤੇ ਕੇਜਰੀਵਾਲ ਦੀ ਸਾਧਨਾ ਜਾਰੀ ਹੈ, ਪਰ ਕਹਿੰਦੇ ਪਿੰਡਾਂ ਵਾਲਿਆਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਦੁੱਖ ਸੁੱਖ ਵੀ ਨਹੀਂ ਸਾਂਝਾ ਕਰ ਸਕਦੇ। ਪ੍ਰਵੀਨ ਜੀ ਕਰ ਨਹੀਂ ਸਕਦੇ, ਕਰਨ ਦਿੱਤਾ ਨਹੀਂ ਗਿਆ ਜੀ। ਮਹਿਲਾਂ ਵਾਲੀ ਆਨੰਦਗੜ੍ਹ ਦੇ ਖੇਤਰ ਦੇ ਵਿੱਚ ਆਪਾਂ ਕੱਲ ਵਿਸਤਾਰਤ ਗੱਲ ਕਰਕੇ ਹਟਿਆ ਕਿ ਕਿਵੇਂ ਪੁਲਿਸ ਛਾਉਣੀ ਚ ਬਦਲਿਆ ਉਸ ਖੇਤਰ ਨੂੰ। 10 ਕਿਲੋਮੀਟਰ ਫਿਰ 2 ਕਿਲੋਮੀਟਰ ਤਾਂ ਜਮਾ ਹੀ ਸੀਲ ਕੀਤਾ ਹੋਇਆ ਤੇ ਉਹਦਾ ਸਭ ਤੋਂ ਜ਼ਿਆਦਾ ਭੁਗਤ ਭੋਗੀ ਬਣ ਰਹੇ ਨੇ ਮਹਿਲਾਂ ਵਾਲੀ ਆਨੰਦਗੜ੍ਹ ਪਿੰਡ ਦੇ ਵਾਸੀ ਜੀ। ਹੁਣ ਉਹ ਪਿੰਡ ਦੇ ਵਾਸੀ ਕਹਿੰਦੇ ਜੇ ਅਸੀਂ ਕੰਮ ਲਈ ਨਿਕਲਦੇ ਹਾਂ 4-4 ਨਾਕਿਆਂ ਤੇ ਪਹਿਲਾਂ ਜਵਾਬ ਦੇਣੇ ਪੈਂਦੇ ਆ, ਜੇ ਪਰਤ ਕੇ ਆਉਣੇ ਫੇਰ ਜਵਾਬ ਤਲਬੀ ਹੈ, ਸਮਾਂ ਖਰਾਬ ਅੱਡ ਹੈ, ਪੁੱਛ ਕੇ ਅੱਡ ਹੈ, ਖੱਜਲ ਖੁਆਰੀ ਅੱਡ ਹੈ ਤੇ ਕੰਮਕਾਰ ਪ੍ਰਭਾਵਿਤ ਹੋ ਰਹੇ ਨੇ ਉਹ ਅੱਡ ਨੇ ਜੀ। ਤੇ ਇਹ ਸਭ ਦੇ ਦੁਆਲੇ ਕਹਿੰਦੇ ਜੀ ਕੇਜਰੀਵਾਲ ਜੀ ਦੀ ਸਾਧਨਾ ਅੰਦਰ ਸ਼ੁਰੂ ਹੋ ਗਈ ਤੇ ਪਰ ਬਾਹਰ ਸਾਰਾ VIP ਅਮਲਾ ਫਾਲਾ ਬਾਹਰ ਖੜਾ। ਭਗਵੰਤ ਮਾਨ ਜੀ ਤਾਂ ਮੁੜ ਗਏ ਛੱਡ ਕੇ ਕੇਜਰੀਵਾਲ ਜੀ ਨੂੰ, ਮੰਤਰੀ ਸੰਤਰੀ ਤਾਂ ਮੁੜ ਗਏ, ਪਰ ਆਪਣੀ ਫੋਰਸ, ਆਪਣੀ ਪੁਲਿਸ, ਆਪਣੇ ਕਮਾਂਡੋ ਸਾਰਾ ਕੁਝ ਇੱਥੇ ਛੱਡ ਗਏ। ਕਹਿੰਦੇ ਜੀ ਉਹਨਾਂ ਨੇ ਸਾਰੀਆਂ 3-3 4-4 ਲੇਅਰ ਬਣਾ ਕੇ ਉਹਦੀ ਘੇਰਾਬੰਦੀ ਕੀਤੀ ਹੋਈ ਹੈ। ਪਿੰਡ ਵਾਲੇ ਨੇ ਜਾਣਾ ਤਾਂ ਕੋਈ ਪਿੰਡ ਦੇ ਵਾਸੀ ਹੋਣ ਦਾ ਸਬੂਤ ਨਾਲ ਰੱਖਣਾ ਪੈਂਦਾ। ਅੱਛਾ, ਕਿਆ ਮੈਂ ਇਸੇ ਪਿੰਡ ਦਾ ਵਾਸੀ ਹਾਂ ਜੀ, ਪਹਿਲਾਂ ਸਬੂਤ ਦਿਖਾਓ। ਤੇ ਆਲੇ ਦੁਆਲੇ ਦੇ ਕੋਈ ਵੀ ਪਿੰਡ ਦਾ ਬੰਦਾ, ਕੋਈ ਰਿਸ਼ਤੇਦਾਰ ਕਹਿੰਦੇ ਆ ਨਹੀਂ ਸਕਦਾ। ਸਥਿਤੀ ਇਹ ਹੋਈ ਕਿ ਮਹਿਲਾਂ ਵਾਲੀ ਆਨੰਦਗੜ੍ਹ ਪਿੰਡ ਦੇ ਵਿੱਚ ਪਿਛਲੇ ਦਿਨ ਇੱਕ ਮਰਗਤ ਹੋਈ। ਠੀਕ ਹੈ ਜੀ। ਤੇ ਉਹ ਮਰਗਤ ਦੇ ਅਫਸੋਸ ਦੇ ਲਈ ਸ਼ਹਿਰ ਵਾਸੀ, ਆਲੇ ਦੁਆਲੇ ਰਿਸ਼ਤੇਦਾਰ, ਲਾਗਲੇ ਪਿੰਡਾਂ ਦੇ ਬੰਦੇ, ਜਿਵੇਂ ਮਕਾਨ ਆਉਂਦੀ ਹੈ ਜਾਂ ਉਹ ਘਰੇ ਬੈਠਣ ਆਉਂਦੇ ਨੇ ਆਪਣੇ, ਉਵੇਂ ਜਦੋਂ ਆਉਂਦੇ ਸੀ ਤਾਂ ਨਾਕਿਆਂ ਤੋਂ ਮੋੜ ਦਿੰਦੇ ਸੀ ਕਹਿੰਦੇ। ਇਹ ਕੱਲ ਖਾਸੀ ਥਾਂ ਇਹ ਖਬਰ ਦੀ ਇਸ ਪਹਿਲੂ ਦੀ ਚਰਚਾ ਰਹੀ ਕਿ ਆਹ ਵਰਤਾਰਾ ਕੀ ਹੈ। ਤੇ ਪਿੰਡ ਵਾਲੇ ਕਹਿੰਦੇ ਅਸਾਂ ਸੁਣਿਆ ਸੀ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਆਇਆ ਇੱਥੇ, ਤੇ ਕਹਿੰਦੇ ਇਹ ਤਾਂ ਖਾਸ ਆਦਮੀ ਵਾਲਾ ਲੱਗਦਾ। ਤੇ ਕਹਿੰਦੇ ਸਾਡੇ ਹੁਣ ਦੁੱਖ ਸੁੱਖ ਵੀ ਨਹੀਂ ਅਸੀਂ ਵੰਡ ਸਕਦੇ। ਤੇ ਤੀਸਰਾ ਇੱਧਰ ਇਸੇ ਦਰਮਿਆਨ ਇਹਨਾਂ ਦੇ ਜਵਾਬ ਦੀ ਖੂਬ ਚਰਚਾ ਪ੍ਰਵੀਨ ਜੀ। ਆਪਾਂ ਕੱਲ ਦੱਸਿਆ ਸੀਗਾ ਕਿ ਇੱਥੇ ਆਉਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਵਕੀਲ ਰਾਹੀਂ ਚਿੱਠੀ ਤਿਆਰ ਕਰਾਈ ਆ ਤੇ ਉਹ ਆਪ ਜਾਣ ਦੀ ਬਜਾਏ ਕੱਲ ਫਿਰ ਉਹ ਚਿੱਠੀ ਭੇਜੀ ਈਡੀ ਕੋਲ, ਤੇ ਈਡੀ ਨੂੰ ਜਿਹੜਾ ਜਵਾਬ ਦਿੱਤਾ, ਜੇ ਈਡੀ ਨੇ ਉਹ ਮੰਨ ਲਿਆ ਜੀ ਫਿਰ ਤਾਂ ਮਸਲਾ ਹੱਲ ਹੋ ਗਿਆ। ਹੁਣ ਕੇਜਰੀਵਾਲ ਜੀ ਕਹਿੰਦੇ ਮੈਂ ਇੱਕ ਖੁੱਲੀ ਕਿਤਾਬ ਵਰਗਾ, ਮੈਂ ਸਪਸ਼ਟ ਹੈ, ਮੈਂ ਨਿਰਪੱਖ ਹੈ ਤੇ ਮੈਂ ਪੂਰਨ ਇਮਾਨਦਾਰ ਹੈ। ਮੇਰੀ ਕਿਸ ਗੱਲ ਦੀ ਜਾਂਚ ਕਰਨੀ ਹੈ ਜੀ ਕਹਿੰਦੇ ਤੁਸੀਂ, ਤੇ ਇਹ ਤੁਹਾਡਾ ਜਿਹੜਾ ਸੰਮਣ ਹੈ ਇਹ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ, ਗੈਰ ਵਾਜਬ ਹੈ, ਇਸ ਲਈ ਕਹਿੰਦੇ ਜੀ ਮੇਰਾ ਆਉਣ ਦਾ ਮਤਲਬ ਹੀ ਨਹੀਂ ਬਣਦਾ। ਸੋ ਜੇ ਮਤਲਬ ਕਿ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਵਿਅਕਤੀ ਦਾ ਜੀਵਨ ਪਾਰਦਰਸ਼ੀ ਹੈ, ਜਿਵੇਂ ਉਹਨਾਂ ਨੇ ਕਿਹਾ ਚਿੱਠੀ 'ਚ, ਜਿਵੇਂ ਉਹਨਾਂ ਨੇ ਕਿਹਾ ਕਿ ਵਿਅਕਤੀ ਤਾਂ ਬਹੁਤ ਇਮਾਨਦਾਰ ਹੈ, ਫਿਰ ਈਡੀ ਨੂੰ ਪੁੱਛ ਗਿੱਛ ਦੀ ਕੀ ਲੋੜ ਹੈ ਜੀ। ਜਦੋਂ 2 ਨਵੰਬਰ ਨੂੰ ਸੱਦਿਆ ਸੀ, ਉਸ ਦਿਨ ਜਦੋਂ ਜਵਾਬ ਭੇਜਿਆ ਸੀ ਕੇਜਰੀਵਾਲ ਜੀ ਨੇ, ਉਹ 'ਚ ਪੁੱਛਿਆ ਸੀ ਕਿ ਮੈਨੂੰ ਕਿਸ ਹੈਸੀਅਤ ਨਾਲ ਸੱਦ ਰਹੇ ਹੋ, ਮੈਨੂੰ ਦੋਸ਼ੀ ਸੱਦ ਰਹੇ ਹੋ ਕਿ ਮੈਨੂੰ ਗਵਾਹ ਸੱਦ ਰਹੇ ਹੋ, ਜੀ ਜੀ, ਮੈਨੂੰ ਮੁੱਖ ਮੰਤਰੀ ਨਾਤੇ ਸੱਦ ਰਹੇ ਹੋ ਕਿ ਪਾਰਟੀ ਦੇ ਸੁਪਰੀਮੋ ਨਾਤੇ ਸੱਦ ਰਹੇ ਹੋ, ਕਿਸ ਨਾਤੇ ਸੱਦ ਰਹੇ ਹੋ। ਤੇ ਹੁਣ ਉਹ ਕਹਿੰਦੇ ਜੀ ਮੈਨੂੰ ਸੱਦਣ ਦਾ ਮਤਲਬ ਇਹ ਕੀ ਬਣਦਾ ਤੁਹਾਡਾ ਜੀ, ਬੰਦਿਆਂ ਨੂੰ ਸੱਦੋਗੇ ਤੁਸੀਂ, ਏਦਾਂ ਸਮਣ ਭੇਜੋਗੇ ਤੁਸੀਂ ਤਾਂ ਤੰਗ ਕਰਦੇ ਹੋ ਜੀ ਕਹਿੰਦੇ। ਅੱਛਾ, ਮਤਲਬ ਪੰਜਾਬ ਦੀ ਵਿਜੀਲੈਂਸ ਕਿਸੇ ਨੂੰ ਵੀ ਸੰਮਣ ਭੇਜੇ ਤਾਂ ਵੀ ਅਸੀਂ ਇਮਾਨਦਾਰ। ਹਾਂ ਬਿਲਕੁਲ, ਜੇ ਸਾਨੂੰ ਕੋਈ ਸੰਮਣ ਭੇਜੇ ਤਾਂ ਵੀ ਅਸੀਂ ਇਮਾਨਦਾਰ। ਪੁਲਿਸ ਤਾਂ ਭਲਾਵਾਂ ਤੜਕੇ 4 ਵਜੇ ਚੱਕ ਲੇ। ਹਾਂ, ਮੈਂ ਕਹਿੰਦਾ ਉਹਨਾਂ ਦੇ ਉੱਤੇ ਜਾਂਚ ਹੋਣੀ ਚਾਹੀਦੀ ਸੀ, ਪੰਜਾਬ ਮੰਗਦਾ ਸੀ। ਸਹੀ, ਇਹਨਾਂ ਦੀ ਜਾਂਚ ਤੁਸੀਂ ਕਰ ਰਹੇ ਹੋ ਨਾ, ਜਾਂਚ ਹੋਣੀ ਚਾਹੀਦੀ ਸੀ ਜੀ ਜੀ, ਪਰ ਖਹਿਰੇ ਵਰਗਾ ਵਰਤਾਰਾ, ਨਵੰਬਰ ਨੂੰ ਰੋਕਣ ਵਾਲੇ ਵਰਤਾਰੇ ਕਿ ਲੋਕ ਉੱਥੇ ਨਾ ਜਾਣ ਗੱਲ ਕਰਨ, ਜੀ ਜੀ, ਉਸਦੇ ਢੰਗ ਤਰੀਕੇ ਕਿਹੜੇ ਸੀ, ਇਹ ਕਿਹੜੇ ਵਾਜਬ ਨੇ ਜੀ, ਕਿਹੜੇ ਕਾਨੂੰਨ ਦੇ ਦਾਇਰੇ 'ਚ ਨੇ ਜੀ। ਤੇ ਹੁਣ ਕੇਜਰੀਵਾਲ ਜੀ ਕਹਿੰਦੇ ਆਪਾਂ ਤਾਂ 10 ਦਿਨ ਪੰਜਾਬ ਦੇ ਸਹਾਰੇ ਕਿਲੇ ਆਨੰਦਗੜ੍ਹ ਦੇ ਅੰਦਰ ਇੱਕ ਵਿਪਾਸਨਾ ਸੈਂਟਰ 'ਚ ਬੈਠੇ ਆ, ਬਾਹਰ ਪੰਜਾਬ ਸਰਕਾਰ ਜਾਣੇ, ਪੰਜਾਬ ਪੁਲਿਸ ਜਾਣੇ, ਤੇ ਆਪਾਂ ਚਿੱਠੀ ਲਿਖ ਕੇ ਦੇ ਆਏ, ਜੇ ਈਡੀ ਆਊਗੀ ਤਾਂ ਪੰਜਾਬ ਸਰਕਾਰ ਆਪੇ ਰੋਕੂਗੀ, ਨਹੀਂ ਤਾਂ 10 ਦਿਨ ਬਾਅਦ ਦੇਖਦੇ ਕੀ ਹੁੰਦਾ। ਪਰ ਹੁਣ ਕਹਿੰਦੇ ਪਤਾ ਲੱਗ ਰਿਹਾ ਜੀ ਕਿ ਕੇਜਰੀਵਾਲ ਜੀ ਦਾ ਇੰਤਜ਼ਾਰ ਹੋਊਗਾ, ਠੀਕ ਹੈ, ਇੰਤਜ਼ਾਰ ਤੋਂ ਬਾਅਦ ਕਾਰਵਾਈ ਹੋਊਗੀ। ਹੁਣ ਇਹਨਾਂ ਦੇ ਜਵਾਬ ਤੋਂ ਕਿੰਨੀ ਕੁ ਤਸੱਲੀ ਪ੍ਰਗਟਾਉਂਦਾ ਈਡੀ, ਜਾਂ ਅਗਲੇ ਸੰਮਣ ਦੀ ਤਿਆਰੀ ਆਉਂਦੀ ਹੈ, ਕਦੋਂ ਆਉਂਦੀ ਹੈ, ਕੀ ਆਉਂਦੀ ਹੈ, ਇਸ ਨੂੰ ਲੈ ਕੇ ਹੈ। ਪਰ ਇਹਨਾਂ ਦੀ ਤਾਂ ਸਕੂਨ ਵਾਲੇ 10 ਦਿਨ ਲੰਘ ਜਾਣੇ, ਪਰ ਪਿੰਡ ਵਾਲੇ, ਆਲੇ ਦੁਆਲੇ ਦੇ ਪਿੰਡ ਵਾਲਿਆਂ ਦੇ, ਉਹਨਾਂ ਦਾ ਸਕੂਨ ਖਤਮ ਹੈ ਜੀ। ਉਹਨਾਂ ਦੇ ਸਕੂਨ ਦੀ ਹੁਣ ਇੱਥੇ ਮਨੁੱਖੀ ਅਧਿਕਾਰ ਕਿੱਥੇ ਹੈ ਜੀ ਫਿਰ? ਸਕੂਨ ਦਾ ਕੀ, ਉਹਨਾਂ ਨੂੰ ਸਕੂਨ ਦੀ ਜ਼ਿੰਦਗੀ ਜੀਣ ਦਾ ਹੱਕ ਨਹੀਂ? ਉਹਨਾਂ ਦਾ ਕੀ ਗੁਨਾਹ ਹੈ ਕਿ ਜੇ ਉਸ ਪਿੰਡ 'ਚ ਰਹਿੰਦੇ ਆ ਜੀ ਜਿੱਥੇ ਆ ਕੇ ਸੈਂਟਰ ਖੁੱਲ ਗਿਆ?
ਜੀ ਤੇ ਜਿਹੜੇ ਸੈਂਟਰ ਵਾਲੇ ਕਹਿੰਦੇ ਅਸੀਂ ਸਕੂਨ ਦੇਣ ਦਾ ਕੰਮ ਕਰਦੇ ਆ, ਉਹਨਾਂ ਨੂੰ ਪੁੱਛੋ ਕਿ ਤੁਹਾਡੇ ਕਾਰਨ ਜੇ ਸੈਂਕੜਿਆਂ ਲੋਕਾਂ ਦਾ, ਹਜ਼ਾਰਾਂ ਲੋਕਾਂ ਦਾ ਸਕੂਨ ਖਤਮ ਹੁੰਦਾ ਤਾਂ ਫਿਰ ਤੁਹਾਡੀ ਆ ਸਾਧਨਾ ਦਾ ਕਾਹਦਾ ਫਾਇਦਾ ਜੀ? ਜੀ ਇਸ ਲਈ ਪਖੰਡਬਾਜ਼ ਹੈ ਜਾਂ ਇਹ ਈਡੀ ਤੋਂ ਡਰ ਕੇ ਲੁਕਣ ਦਾ ਅੱਡ ਹੈ। ਜੀ ਜੀ ਬਿਲਕੁਲ ਬਿਲਕੁਲ। ਕੱਲ ਤੁਸੀਂ ਬੜੇ ਸੋਹਣੇ ਤਰੀਕੇ ਨਾਲ ਉਹਦਾ ਬਿਰਤਾਂਤ ਸਾਰਾ ਦੱਸਿਆ ਸੀਗਾ ਵੀ ਕਿਵੇਂ ਕਿਵੇਂ ਉਹਨਾਂ ਦੀ ਫੀਲਿੰਗ ਆ ਵੀ। ਪ੍ਰਵੀਨ ਜੀ, ਤੁਹਾਡੇ ਉਸ ਬਿਰਤਾਂਤ ਤੋਂ ਬਾਅਦ ਮੈਨੂੰ ਕਈ ਸਾਥੀਆਂ ਦੇ ਫੋਨ ਆਏ। ਅੱਛਾ। ਤੇ ਇੱਕ ਦੋ ਨੇ ਤਾਂ ਸ਼ਾਇਦ ਥੋਤੋਂ ਹੀ ਨੰਬਰ ਲੈ ਕੇ ਸੰਪਰਕ ਸਾਧੇ ਸੀਗੇ। ਸੋ ਉਹਨਾਂ ਸਾਥੀਆਂ ਨੇ ਕਿਹਾ ਕਿ ਜਦੋਂ ਤੁਸੀਂ ਦੱਸ ਰਹੇ ਸੀ ਸਾਨੂੰ ਐ ਲੱਗ ਰਿਹਾ ਸੀ ਜਿਵੇਂ ਮਹਾਭਾਰਤ ਦਾ ਦ੍ਰਿਸ਼ ਹੋਵੇ। ਹਾਂਜੀ ਹਾਂਜੀ, ਜਿਵੇਂ ਤੁਸੀਂ ਉਹ ਦੱਸਿਆ ਵੀ ਪਹਿਲਾਂ ਆਹ ਲੇਅਰ ਫਿਰ ਆਹ ਲੇਅਰ ਫਿਰ ਆਹ ਲੇਅਰ। ਹਾਂ, ਕੁਝ ਕਹਿੰਦੇ ਜੀ ਸਾਨੂੰ ਐ ਲੱਗਿਆ ਜਿਵੇਂ ਬਾਹੂਬਲੀ ਫਿਲਮ ਚੱਲ ਰਹੀ ਹੋਵੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਸੋ ਇਹ ਰਾਜਨੀਤਿਕ ਸਿਆਸਤਦਾਨ ਐਂ ਸਮਝ ਰਹੇ ਨੇ ਕਿ ਪੰਜਾਬ ਨੂੰ ਅਸੀਂ ਐਂ ਵਰਤ ਲਾਂਗੇ। ਬਿਲਕੁਲ ਸਹੀ, ਬਿਲਕੁਲ ਸਹੀ। ਇਹਨੂੰ ਅਸੀਂ ਕੁਰੂਕਸ਼ੇਤਰ ਦੀ ਧਰਤੀ ਵਾਂਗ ਵਰਤ ਲਾਂਗੇ, ਇਹਨੂੰ ਅਸੀਂ ਫਿਲਮੀ ਸਕ੍ਰਿਪਟ ਵਾਂਗ ਵਰਤ ਲਾਂਗੇ। ਜੀ ਜੀ। ਸੋ ਪੰਜਾਬ ਐ ਨੂਣ ਦੀ ਡਲੀ ਨਹੀਂ ਕਿ ਜੀ ਮੂੰਹ ਚ ਪਾ ਕੇ ਖਾ ਲੋਗੇ ਤੇ ਖੁਰ ਜੂਗੀ। ਹਾਂਜੀ, ਬਿਲਕੁਲ ਸਹੀ, ਬਿਲਕੁਲ ਸਹੀ।